ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਦੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 15 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਇੱਕ ਜੱਜ ਨੇ ਜਦੋਂ ਗਿਲਟੀ ਪਲੀਆ ਕੀਤਾ ਸੀ ਵੀ ਉਸਨੇ ਜਿਹੜੀ ਆਪਣੀ ਵਾਈਫ ਨੂੰ ਮਾਰ ਦਿੱਤਾ ਸੀ, ਉਹਦੇ ਸੰਬੰਧ ਦੇ ਵਿੱਚ ਨਾਟ ਗਿਲਟੀ ਉਸਨੇ ਪਲੀਆ ਫਾਈਲ ਕੀਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ, ਆਪਾਂ ਪਿਛਲੇ ਕਈ ਦਿਨਾਂ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਉਹਦੇ ਜਿਹੜੇ ਆ ਕਿੰਨੇ ਹਥਿਆਰ ਉਹ ਨਿਕਲੇ ਹੈਗੇ ਆ ਤੇ ਉਸਨੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢੀਆਂ ਸੀਆਂ ਕਾਫੀ। ਤੇ ਉਸ ਤੋਂ ਬਾਅਦ ਹੁਣ ਜੋ ਨਾਟ ਗਿਲਟੀ ਉਸਨੇ ਕੋਰਟ ਦੇ ਵਿੱਚ ਇਹ ਜੋ ਪਲੀਆ ਆ ਫਾਈਲ ਕੀਤਾ ਹੈਗਾ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਹਾਊਸਿੰਗ ਅਫੋਰਡੇਬਿਲਟੀ ਨੂੰ ਲੈ ਕੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਉਹਨਾਂ ਨੇ 2013 ਦੇ ਦੂਸਰੇ ਕੁਆਰਟਰ ਦੇ ਆંકੜੇ ਜਾਰੀ ਕਰਦੇ ਹੋਏ ਕਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਘਰ ਖਰੀਦਣ ਦੀ ਜਿਹੜੀ ਸ਼ਮਤਾ ਕਹਿ ਲਓ ਜਾਂ ਲੋਕਾਂ ਦੀ ਅਫੋਰਡੇਬਿਲਟੀ ਆ, ਉਹ ਪਿਛਲੇ 16 ਸਾਲਾਂ ਦੇ ਵਰ੍ਹਿਆਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੇਖੀ ਗਈ ਹੈਗੀ ਆ। ਇਹ ਜਿਹੜੇ ਨੰਬਰ ਇਸ ਟਾਈਮ ਆਏ ਆ ਉਸ ਨੇ ਸਾਰਿਆਂ ਨੂੰ ਭੁਚੱਕੇ ਵੀ ਜਿਹੜਾ ਆ ਉਹ ਕਰ ਦਿੱਤਾ। ਪੰਜਾਂ ਦੇ ਵਿੱਚੋਂ ਮਹਿਜ ਇੱਕ ਜਣਾ ਹੀ, ਟੂ ਬੀ ਐਗਜ਼ੈਕਟ ਕਹੀਏ 20% ਤੋਂ ਵੀ ਘੱਟ, ਸਿਰਫ 16% ਲੋਕ ਅਜਿਹੇ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ ਜਿਹੜੇ ਇਸ ਟਾਈਮ ਮੀਡੀਅਨ ਪ੍ਰਾਈਸਡ ਜਿਹੜੇ ਘਰ ਆ ਸਿੰਗਲ ਫੈਮਿਲੀ ਹੋਮ ਆ ਉਹਨਾਂ ਨੂੰ ਗੋਲਡਨ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ ਖਰੀਦ ਸਕਦੇ ਨੇ। ਪਹਿਲੇ ਕੁਆਰਟਰ ਦੇ ਵਿੱਚ ਇਹ ਆંકੜਾ 19% ਤੇ ਸੀ, ਇਹ ਹੋਰ 3% ਘੱਟ ਕੇ 16% ਦੇ ਉੱਤੇ ਆ ਚੁੱਕਾ ਆ। ਇੱਕ ਟਾਈਮ ਦੇ ਉੱਤੇ ਜਦੋਂ 2012 ਦੇ ਵਿੱਚ ਜਦੋਂ ਰਿਸੈਸ਼ਨ ਤੋਂ ਅਮਰੀਕਾ ਉੱਭਰ ਰਿਹਾ ਸੀ, ਹੋਮ ਬਾਇਰਸ ਘਰ ਖਰੀਦ ਰਹੇ ਸੀਗੇ, ਤਾਂ ਉਸ ਟਾਈਮ ਕੈਲੀਫੋਰਨੀਆ ਦੇ ਵਿੱਚ ਅਫੋਰਡੇਬਿਲਟੀ ਲੈਵਲ 56% ਦੇ ਉੱਤੇ ਸੀ, ਯਾਨੀ ਕਿ ਅੱਧੇ ਤੋਂ ਵੱਧ ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕ ਇੱਕ ਸਿੰਗਲ ਹੋਮ ਆ ਉਸ ਨੂੰ ਖਰੀਦਣ ਦੇ ਕਾਬਲ ਸੀ। ਤੇ ਹੁਣ ਆંકੜਾ 5 ਚੋਂ 1 ਦੇ ਉੱਤੇ ਜਿਹੜਾ ਆ ਉਹ ਆਣ ਪਹੁੰਚਿਆ ਆ। ਸੋ ਇਹ ਬੜੇ ਹੀ ਹੈਰਾਨ ਕਰਨ ਵਾਲੇ ਜਿਹੜੇ ਆંકੜੇ ਉਹ ਸਾਹਮਣੇ ਆਏ ਆ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਦੇ ਨੰਬਰ ਇੱਕ ਹੋਰ ਬੜੇ ਵੱਡਾ ਆંકੜਾ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਆ। ਕਹਿੰਦੇ ਵੀ ਮਿਨੀਮਮ ਇਨਕਮ 2,08,000 ਦੀ ਹੋਣੀ ਚਾਹੀਦੀ ਆ ਜੇ ਤੁਸੀਂ ਕੈਲੀਫੋਰਨੀਆ ਦਾ ਜਿਹੜਾ ਮੀਡੀਅਮ ਪ੍ਰਾਈਸਡ ਹੋਮ ਆ ਜੋ ਕਿ $8,30,000 ਦੀ ਕੀਮਤ ਦਾ ਦੇਖਿਆ ਜਾਂਦਾ ਆ ਉਸ ਨੂੰ ਖਰੀਦਣ ਦੇ ਲਈ। ਹੁਣ ਸਭ ਨੂੰ ਹੀ ਪਤਾ ਆ 2 ਲੱਖ ਇਨਕਮ ਕਿਹਦੀ ਆ, ਕਿੰਨਾ ਦੇ ਕੋਲ ਆ, ਤੇ ਇੰਨਾ ਮਹਿੰਗਾ ਘਰ ਖਰੀਦਣਾ ਕਿਹਦੇ ਲਈ ਸੰਭਵ ਜਿਹੜਾ ਹੋਇਆ ਆ। ਹਾਈ ਇੰਟਰਸਟ ਰੇਟਸ, ਘਰਾਂ ਦੀਆਂ ਪ੍ਰਾਈਸਾਂ ਦੀਆਂ ਕੀਮਤਾਂ ਜਿਹੜੀਆਂ ਉਹ ਨਹੀਂ ਘਟਣੀਆਂ, ਇਹ ਸਾਰੇ ਫੈਕਟਰਸ ਨੇ ਇਸ ਦੇ ਵਿੱਚ ਇਸ ਟਾਈਮ ਗੁੰਝਲ ਦਾ ਕੰਮ ਕੀਤਾ ਆ। US ਬਾਰਡਰ ਪੈਟਰੋਲ ਏਜੰਟਸ ਨੇ 200 ਪਾਉਂਡ ਦੀ ਮੈਥ ਇੱਕ ਪਿਕਅਪ ਦੇ ਵਿੱਚੋਂ ਫੜੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਇੱਕ US ਦਾ ਹੀ ਸਿਟੀਜ਼ਨ 26 ਸਾਲਾਂ ਦਾ ਆਪਣਾ 2020 ਪਿਕਅਪ ਟਰੱਕ ਲੈ ਕੇ ਆ ਰਿਹਾ ਸੀ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ। ਜਦੋਂ ਬਾਰਡਰ ਪੈਟਰੋਲ ਏਜੰਟ ਨੂੰ ਸ਼ੱਕ ਪਈ ਵੀ ਇਹਦੇ ਵਿੱਚ ਕੁਝ ਚੇਂਜਸ ਕੀਤੀਆਂ ਲੱਗਦੀਆਂ ਹੈਗੀਆਂ ਤੇ ਮੈਥ 200 ਪਾਉਂਡ ਉਹਦੇ ਵਿੱਚੋਂ ਸੀਜ਼ ਕੀਤੀ ਗਈ ਹੈਗੀ ਆ। ਇਸ ਤੋਂ ਬਿਨਾਂ ਫੈਂਟਲਿਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਸੀਜ਼ ਕੀਤੀ ਗਈ ਹੈਗੀ ਆ। CBP ਜੋ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਕਿਹਾ ਨੋ ਮੈਟਰ ਵਟ, ਲੋਕ ਕੋਸ਼ਿਸ਼ ਬਹੁਤ ਕਰਦੇ ਆ ਪਰ ਆਪਾਂ ਜਿਹੜੀ ਆ ਇਸ ਨੂੰ ਅੱਗੇ ਨਹੀਂ ਲੰਘਣ ਦੇਵਾਂਗੇ।
ਬਾਰਡਰ ਪੈਟਰੋਲ ਏਜੰਟ ਨੇ ਕਲਿਕਸਕੋ ਜੋ ਹੈਗਾ ਆ ਬੈਸਟ ਪੋਰਟ ਆਫ ਐਂਟਰੀ, ਉਹ ਡਰੱਗ ਸਮਗਲਿੰਗ ਲਈ ਬਹੁਤ ਜ਼ਿਆਦਾ ਜਾਣਿਆ ਜਾਂਦਾ। ਮਈ ਮਹੀਨੇ ਦੇ ਵਿੱਚ ਉੱਥੇ 78 ਦੇ ਕਰੀਬ ਜੋ ਪੈਕੇਜਸ ਆ ਫੈਂਟਲਿਨ ਦੇ, ਇਹ ਕਲੈਕਸੀਕੋ ਵਾਲਾ ਜੋ ਬਾਰਡਰ ਆ ਉੱਥੋਂ ਫੜੇ ਸੀ, ਜੋ ਕਿ 109 ਪੌਂਡ ਦੇ ਬਣਦੇ ਹੈਗੇ ਆ। ਸੋ ਇੱਥੇ ਦੇਖੋ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡਰੱਗ ਉਹ ਅਮਰੀਕਾ ਦੇ ਵਿੱਚ ਮੈਕਸੀਕੋ ਦੇ ਥਾਣੀ ਆ ਰਹੀ ਹੈਗੀ। ਜੀ ਬਿਲਕੁਲ, ਇਹੀ ਨਹੀਂ, ਤੁਸੀਂ ਡਰੱਗ ਬਸਟ ਸਰਚ ਕਰਕੇ ਦੇਖ ਲਓ, ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹੀ ਹਾਹਾਕਾਰ ਜਿਹੜੀ ਆ ਉਹ ਮਚੀ ਹੋਈ ਆ, ਜਿੱਥੇ ਟ੍ਰੈਫਿਕਰਸ ਦੇ ਨਾਲ-ਨਾਲ ਇਸੇ ਤਰੀਕੇ ਦੀ ਜਿਹੜੀ ਖੇਪ ਆ ਉਹ ਲਗਾਤਾਰ ਫੜ ਹੁੰਦੀ ਆ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਹਾਰਮ ਰਿਡਕਸ਼ਨ ਇੰਸਟੀਚਿਊਟ, ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਚਾਲੂ ਕਰ ਦਿੱਤਾ, ਜਿਹਦੇ ਵਿੱਚ ਕਹਿੰਦੇ ਤੁਸੀਂ ਨੀਡਲਸ ਐਕਸਚੇਂਜ ਕਰ ਸਕਦੇ ਆ। ਸੋ ਇਹ ਬੇਸਿਕਲੀ ਨਸ਼ੇੜੀਆਂ ਦੇ ਲਈ ਇਹਨਾਂ ਨੇ ਜਿਹੜਾ ਨੀਡਲ ਐਕਸਚੇਂਜ ਸਰਵਿਸਿਜ਼ ਆ ਉਸ ਨੂੰ ਲੈ ਕੇ ਆਂਦਾ ਆ। ਸੈਂਟਾ ਐਨਾ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੀ ਆਬਜੈਕਸ਼ਨ ਦੇ ਉਲਟ ਜਾ ਕੇ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਆਂਦਾ ਜਾ ਰਿਹਾ। ਸਿਟੀ ਮੈਨੇਜਰ ਜਿਹੜੇ ਉੱਥੇ ਦੇ ਕ੍ਰਿਸਟੀਅਨ ਰਿਜ ਤੇ ਪੁਲਿਸ ਚੀਫ ਡੇਵਿਡ ਵੈਲੈਂਟਿਨ ਨੇ ਇਸ ਦੇ ਆਪੋਜੀਸ਼ਨ ਦੇ ਵਿੱਚ ਲੈਟਰ ਜਿਹੜੀ ਆ ਉਹ ਘੱਲੀ ਸੀ ਸਟੇਟ ਹੈਲਥ ਡਿਪਾਰਟਮੈਂਟ ਨੂੰ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪਬਲਿਕ ਹੈਲਥ ਅਤੇ ਸੇਫਟੀ ਦਾ ਇਸ਼ੂ ਜਿਹੜਾ ਉਹ ਬਣਦਾ ਹੈ, ਕਿਉਂਕਿ ਪਹਿਲਾਂ ਵੀ ਇੱਕ ਅਜਿਹੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। 2016 ਤੋਂ 2018 ਦੇ ਦਰਮਿਆਨ ਔਰੰਜ ਕਾਉਂਟੀ ਦੇ ਵਿੱਚ ਨੀਡਲ ਐਕਸਚੇਂਜ ਪ੍ਰੋਗਰਾਮ ਚੱਲਿਆ ਸੀ। ਫਿਰ ਇਹ ਸੈਂਟਾ ਐਨਾ ਦੇ ਵਿੱਚ ਇਸ ਨੂੰ ਸ਼ਟ ਡਾਊਨ ਕਰ ਦਿੱਤਾ ਸੀ। ਇਸ ਤੋਂ ਸਿਟੀ ਅਫੀਸ਼ੀਅਲਸ ਨੇ ਪਰਮਿਟ ਜਿਹੜਾ ਉਹ ਨਹੀਂ ਸੀ ਦਿੱਤਾ। ਹੁਣ ਇਸੇ ਗਰੁੱਪ ਨੂੰ ਉਦੋਂ ਜੱਜ ਨੇ ਵੀ ਰੋਕ ਜਿਹੜੀ ਉਹ ਲਗਾ ਦਿੱਤੀ ਸੀ, ਜਦ ਇਹਨਾਂ ਨੇ ਮੋਬਾਈਲ ਨੀਡਲ ਐਕਸਚੇਂਜ ਪ੍ਰੋਗਰਾਮ ਔਰੰਜ ਕਾਉਂਟੀ ਦੀਆਂ 4 ਸ਼ਹਿਰਾਂ ਦੇ ਵਿੱਚ ਚਾਲੂ ਕੀਤਾ ਸੀ। ਇਸ ਦੀ ਆਪੋਜੀਸ਼ਨ ਦੇ ਬਾਵਜੂਦ ਇਹ ਜਿਹੜਾ ਹਾਰਮ ਰਿਡਕਸ਼ਨ ਇੰਸਟੀਚਿਊਟ ਆ, ਉਹਨਾਂ ਦੇ ਦੁਆਰਾ ਨੀਡਲ ਐਕਸਚੇਂਜ ਪ੍ਰੋਗਰਾਮ ਸੈਂਟਾ ਐਨਾ ਦੇ ਵਿੱਚ ਚਾਲੂ ਕੀਤਾ ਜਾ ਰਿਹਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਮਿਨੇਸੋਟਾ ਸ਼ਹਿਰ ਦੇ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਗਡਹੂ ਸਿਟੀ ਆ ਜੋ, ਉੱਥੇ ਦੀ ਸਾਰੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ। ਗੁੱਡਹਿਊ ਪੁਲਿਸ ਡਿਪਾਰਟਮੈਂਟ ਇੱਕ ਛੋਟਾ ਜਿਹਾ ਇਹ ਟਾਊਨ ਆ ਜਿੱਥੇ ਦੀ 1000 ਦੇ ਕਰੀਬ ਪੋਪੂਲੇਸ਼ਨ ਆ। ਇੱਕ ਫੁੱਲ ਟਾਈਮ EMPLOYE, 5 ਪਾਰਟ ਟਾਈਮ EMPLOYE ਸੀਗੇ। ਕਹਿੰਦੇ ਵੀ ਸਿਟੀ ਵਾਲੇ ਉਹਨਾਂ ਨੂੰ ਵਧੀਆ ਤਨਖਾਹ ਨਹੀਂ ਦੇ ਰਹੇ ਸੀ ਤੇ ਉਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਉੱਥੇ ਦਾ ਜਿਹੜਾ ਪੁਲਿਸ ਚੀਫ ਆ ਜੋਸ਼ ਸਮਿਥ ਸਿਟੀ ਕੌਂਸਲ ਨੂੰ ਦੇ ਦਿੱਤਾ। ਉਹ ਤੋਂ ਬਾਅਦ ਜਿਹੜੇ ਪਾਰਟ ਟਾਈਮ ਹੋਰ EMPLOYE ਸੀਗੇ ਉਹਨਾਂ ਨੇ 2 ਦਿਨਾਂ ਦੇ ਬਾਅਦ ਆਪਣਾ ਜਿਹੜਾ ਅਸਤੀਫਾ ਆ ਦੇ ਦਿੱਤਾ। ਹੁਣ ਸਿਟੀ ਵਾਲੇ ਫਿਗਰ ਆਊਟ ਕਰ ਰਹੇ ਆ ਵੀ ਕਿਸ ਤਰ੍ਹਾਂ ਆਪਾਂ ਆਪਣੇ ਸ਼ਹਿਰ ਨੂੰ ਕ੍ਰਾਈਮ ਤੋਂ ਬਚਾ ਸਕਦੇ ਹੈਗੇ ਆ। ਕਹਿੰਦੇ ਰਾਈਟ ਨਾਓ $22 ਪਰ ਆਵਰ ਦੇ ਹਿਸਾਬ ਨਾਲ ਉਹਨਾਂ ਨੂੰ ਤਨਖਾਹ ਮਿਲਦੀ ਸੀ, ਪਰ ਉਹ $30 ਪਰ ਆਵਰ ਦੇ ਹਿਸਾਬ ਨਾਲ ਤਨਖਾਹ ਮੰਗ ਰਹੇ ਸੀ। ਜੀ, ਅਗਲੀ ਗੱਲ ਕਰੀਏ ਆਪਣੇ ਗੁਆਂਢੀ ਸੂਬੇ ਓਰੇਗਨ ਤੋਂ ਆ ਰਹੀ ਆ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਨੇ ਹੜਕੰਪ ਮਚਾਇਆ ਰੱਖਿਆ ਸੀ, ਓਰੇਗਨ ਵੀ ਇਸੇ ਤਰੀਕੇ ਨਾਲ ਵਾਈਲਡ ਫਾਇਰਸ ਤੋਂ ਜੂਝ ਰਿਹਾ ਆ। ਕੈਲੀਫੋਰਨੀਆ ਆਪਣੀਆਂ 5 ਜਿਹੜੀਆਂ ਸਟ੍ਰਾਈਕ ਟੀਮਸ ਆ ਉਹ ਓਰੇਗਨ ਦੇ ਵਿੱਚ ਲੱਗੀਆਂ ਵਾਈਲਡ ਫਾਇਰਸ ਅੱਗਾਂ ਆ ਉਸ ਨੂੰ ਬੁਝਾਉਣ ਦੇ ਲਈ ਘੱਲਣ ਜਾ ਰਿਹਾ ਹੈਗਾ ਆ। ਓਰੇਗਨ ਦੇ ਫਾਇਰ ਫਾਈਟਰਸ ਇਸ ਟਾਈਮ ਵੱਖ-ਵੱਖ ਅੱਗਾਂ ਨੂੰ ਕਾਬੂ ਪਾਉਣ ਦੇ ਵਿੱਚ ਲੱਗੇ ਹੋਏ ਨੇ। ਓਰੇਗਨ ਸਟੇਟ ਫਾਇਰ ਮਾਰਸ਼ਲ ਆਫਿਸ ਨੇ ਸਟ੍ਰਾਈਕ ਟੀਮਸ ਦੀ ਮੰਗ ਕੀਤੀ ਸੀ 14 ਅਗਸਤ ਨੂੰ, ਜਿਸ ਦੇ ਉੱਤੇ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੀਆਂ 5 ਟੀਮਾਂ ਨੂੰ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਹੈਗੀ ਆ। ਕੈਸਕੇਡਸ ਦੇ ਸਲੋਪ ਦੇ ਉੱਤੇ ਵੈਸਟ ਵਾਲੇ ਪਾਸੇ ਇਸ ਟਾਈਮ ਕਈ ਅੱਗਾਂ ਓਰੇਗਨ ਦੇ ਵਿੱਚ ਲੱਗੀਆਂ ਪਈਆਂ ਨੇ। ਇਹ ਆਪਣੇ ਜਿਹੜੇ ਸਰੋਤੇ ਦਰਸ਼ਕਾਂ ਨੂੰ ਦੱਸ ਦਈਏ, ਜਿਹੜੇ ਤਾਂ I-5 ਦੇ ਉੱਤੇ ਟਰੈਵਲ ਕੀਤਾ ਆ, ਜਿਨ੍ਹਾਂ ਨੇ ਓਰੇਗਨ ਦੇ ਵਿੱਚ, ਉਹਨਾਂ ਨੂੰ ਪਤਾ ਆ ਵੀ 5 ਦੇ ਆਲੇ ਦੁਆਲੇ ਸਾਰੇ ਪਾਸੇ ਤਕਰੀਬਨ ਬਹੁਤ ਘੱਟ ਸ਼ਹਿਰ ਆਉਂਦੇ ਆ, ਵਿਚਾਲੇ ਜੰਗਲਾਤ ਹੀ ਜੰਗਲਾਤ ਆ। ਕਾਫੀ ਜ਼ਿਆਦਾ ਜਿਹੜਾ ਉੱਥੇ ਟਰੀਜ਼ ਆ ਤੇ ਇਸ ਵਾਰ ਵੈਜੀਟੇਟਿਵ ਗਰੋਥ ਬਹੁਤ ਆ। ਬਰਸ਼ ਜਿਹੜੀਆਂ ਉਹ ਬਹੁਤ ਹੋਈਆਂ ਹੋਣੀਆਂ ਤੇ ਅੱਗਾਂ ਦੇ ਵੀ ਚਾਂਸ ਜਿਹੜੇ ਆ ਉਨੇ ਹੀ ਲੱਗੇ ਪਏ ਆ। ਸੋ 5 ਟੀਮਾਂ ਕੈਲੀਫੋਰਨੀਆ ਦੀਆਂ ਓਰੇਗਨ ਦੇ ਵਿੱਚ ਅੱਗਾਂ ਬੁਝਾਉਣ ਦੇ ਲਈ ਜਾਣਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇੱਕ ਵਾਰੀ ਫੇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜਿਹੜੀ ਆ ਖਤਰਨਾਕ ਹੀਟ ਵੇਵ ਆਈ ਆ।
ਪੀਕ ਟੈਂਪਰੇਚਰ 107 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਅੱਜ ਸਿਆਰਾ ਨਵਾਡਾ ਦੀਆਂ ਜੋ ਪਹਾੜੀਆਂ ਆ ਉੱਥੇ ਥੰਡਰ ਸਟੋਰਮ ਬਹੁਤ ਹੋਏ ਹੈਗੇ ਆ। ਸੋ ਵੈਲੀ ਦੇ ਵਿੱਚ 104 ਤੋਂ ਲੈ ਕੇ 107 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੈਗਾ ਆ। ਸੋ ਇਹ ਬੁੱਧਵਾਰ, ਵੀਰਵਾਰ ਤੇ ਫਰਾਈਡੇ ਨੂੰ ਜਿਹੜਾ ਟੈਂਪਰੇਚਰ ਆ ਉਹ ਡਾਊਨ ਜਾਣਾ ਸ਼ੁਰੂ ਹੋਊਗਾ। ਹੀਟ ਐਡਵਾਈਜ਼ਰੀ ਸ਼ੁਰੂ ਕੀਤੀ ਗਈ ਹੈਗੀ ਆ। ਅਗਸਤ 17 ਤੱਕ ਹੀਟ ਐਡਵਾਈਜ਼ਰੀ ਰਹੂਗੀ। ਵੈਲੀ ਦੇ ਵਿੱਚ 100 ਤੋਂ ਲੈ ਕੇ 108 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਚਲੇ ਜਾਊਗਾ। ਥਰਸਡੇ ਨੂੰ ਇਹ ਟੈਂਪਰੇਚਰ ਘਟ ਕੇ 100 ਡਿਗਰੀ ਰਹਿ ਜਾਊਗਾ ਤੇ ਵੀਕਐਂਡ ਦੇ ਉੱਤੇ ਏਰੀਏ ਦੇ ਵਿੱਚ ਮੀਂਹ ਪੈਣ ਦੇ ਕਾਫੀ ਜਿਹੜੇ ਆਸਾਰ ਬਣੇ ਹੋਏ ਆ। ਜੀ, ਇਹ ਵੀ ਦੱਸ ਦਿਓ ਜੀ ਮੀਂਹ ਦੇ ਅਸਰ ਕਿਉਂ ਆ? ਟ੍ਰੋਪੀਕਲ ਅਨਰੈਸਟ ਜਿਹੜਾ ਹਰੀਕੇਨ ਹਵਾਈ ਦੇ ਵਿੱਚ ਆਇਆ ਸੀ, ਜਿਸ ਨੇ ਅੱਗਾਂ ਨੂੰ ਭਾਂਬੜ ਦੇ ਵਾਂਗ ਉੱਥੇ ਮਚਾਇਆ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਉਹਦਾ ਜਿਹੜਾ ਅਸਰ ਆ ਹਵਾਵਾਂ ਦਾ ਜਿਹੜਾ ਰੁੱਖ ਬਦਲਦੇ ਹੋਏ ਵੈਸਟ ਕੋਸਟ ਦੇ ਉੱਤੇ ਆਪਣੇ ਐਲਏ ਵਾਲੇ ਸਾਈਡ ਸਦਰਨ ਕੈਲੀਫੋਰਨੀਆ ਦੇ ਤੱਟ ਤੋਂ ਥੋੜੀ ਦੂਰ ਇੱਕ ਸਟਾਰਮ ਬਰੂ ਕਰ ਰਿਹਾ ਆ, ਬਣ ਰਿਹਾ ਆ, ਜਿਸ ਦਾ ਨਾਮ ਗ੍ਰੈਗ ਜਿਹੜਾ ਉਹ ਦਿੱਤਾ ਗਿਆ ਆ। ਸੈਂਟਰਲ ਪੈਸੀਫਿਕ ਵਾਲੇ ਇਲਾਕੇ ਦੇ ਵਿੱਚ ਇਹ ਲੋ ਪ੍ਰੈਸ਼ਰ ਏਰੀਆ ਲਗਾਤਾਰ ਬਣ ਰਿਹਾ। ਕਹਿੰਦੇ ਵੀ ਇਹਦੇ ਨਾਲ ਐਲਏ, ਲਾਸ ਵੇਗਸ, ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਜਿਹੜਾ ਆ ਉਹ ਆ ਸਕਦਾ ਆ। ਸੋ ਇਹਦੇ ਨਾਲ ਆਪਣੇ ਵੀ ਮੌਸਮ ਦੇ ਵਿੱਚ ਥੋੜੀ ਆਪਾਂ ਨੂੰ ਤਬਦੀਲੀ ਦਿਖ ਸਕਦੀ ਆ। ਹਰਜੋਤ ਸਿੰਘ ਜੀ ਨੇ ਹੀਟ ਵੇਵ ਦਾ ਦੱਸਿਆ ਹੀ ਆ। ਸੋ ਆਉਣ ਵਾਲੇ ਸਮੇਂ 'ਚ ਐਲਏ ਵਾਲੇ ਪਾਸੇ ਜਿਹੜਾ ਇਹ ਟ੍ਰੋਪੀਕਲ ਅਨਰੈਸਟ ਦੇ ਚੱਲਦਿਆਂ ਭਾਰੀ ਮੀਂਹ ਜਿਹੜੇ ਉਹ ਆ ਸਕਦੇ ਨੇ। ਅਗਲੀ ਖਬਰ ਵੱਲ ਚਲੀਏ। ਵੇ ਏਰੀਏ ਦੇ ਵਿੱਚ ਅੱਜ ਇੱਕ ਭੁਚਾਲ ਆਇਆ। ਸਭ ਤੋਂ ਪਹਿਲਾਂ ਇਸ ਨੂੰ 3.4 ਮੈਗਨੀਚਿਊਡ ਦੀ ਰੀਡਿੰਗ ਦਿੱਤੀ ਗਈ। ਇਹ ਕਹਿੰਦੇ 7:44 ਤੇ ਅੱਜ ਸਵੇਰੇ ਆਇਆ ਸੀ। ਬਾਅਦ ਦੇ ਵਿੱਚ ਇਸ ਨੂੰ ਡਾਊਨਗ੍ਰੇਡ ਕਰਕੇ 3.0 ਦੇ ਉੱਤੇ ਕਰ ਦਿੱਤਾ ਗਿਆ। ਐਪੀ ਸੈਂਟਰ ਆਲਮੋ ਵਾਲੇ ਏਰੀਏ ਦੇ ਵਿੱਚ ਸੀਗਾ। ਜਿਓਲੋਜੀਕਲ ਸਰਵੇ ਨੇ ਜੋ ਉਹਨਾਂ ਦਾ ਸ਼ੇਕਅਪ ਮੈਪ ਆ, ਉਹਨਾਂ ਨੇ ਇਹ ਦੱਸਿਆ ਵੀ ਕੈਲਵਰਸ ਦਾ ਜੋ ਫਾਲਟ ਆ ਉਹ ਇਸ ਏਰੀਏ ਦੇ ਥਰੂ ਜਾਂਦਾ ਆ। ਕਿਸੇ ਤਰ੍ਹਾਂ ਦੀ ਕੋਈ ਫੱਟੜ ਜਾਂ ਡੈਮੇਜ ਹੋਣ ਦੀ ਕੋਈ ਖਬਰ ਨਹੀਂ ਹੈਗੀ। ਪਰ 8:30 ਵਜੇ ਦੇ ਕਰੀਬ ਜੋ ਆਲਮੋ ਵਾਲਾ ਉਹ ਸਾਰਾ ਏਰੀਆ ਹੈਗਾ ਆ, ਲਿਵਰਮੋਰ, ਡਬਲਿਨ, ਲੋਕਾਂ ਨੇ ਕਾਫੀ ਵੱਡਾ ਜਿਹੜਾ ਝਟਕਾ ਆ ਉਹ ਸਵੇਰੇ ਫੀਲ ਕੀਤਾ ਹੈ। ਫ੍ਰੈਜ਼ਨੋ ਦੇ ਜਿਹੜੇ ਮੇਅਰ ਜੈਰੀ ਡਾਇਰ, ਉਹਨਾਂ ਨੇ ਅੱਜ ਐਲਾਨ ਕੀਤਾ ਵੀ ਸਿਟੀ ਦੀਆਂ ਜਿਨ੍ਹਾਂ ਨੂੰ ਇਹ ਅਨਹਾਊਸਡ ਰੈਜ਼ੀਡੈਂਟ ਜਾਂ ਹੋਮਲੈਸ ਜਿਹਨਾਂ ਨੂੰ ਆਪਾਂ ਕਹਿ ਲੈਂਦੇ ਆ, ਉਹਨਾਂ ਨੂੰ ਨਵਾਉਣ ਧੋਣ ਦੇ ਲਈ ਇੱਕ ਮੋਬਾਈਲ ਸ਼ਾਵਰ ਜਿਹੜੀਆਂ ਸੇਵਾਵਾਂ ਆ ਉਹ ਕੀਤੀਆਂ ਜਾਣਗੀਆਂ। ਅੱਜ ਤੋਂ ਇੱਕ ਦੂਸਰਾ ਮੋਬਾਈਲ ਸ਼ਾਵਰ ਯੂਨਿਟ ਆ ਉਸ ਨੂੰ ਐਕਟਿਵ ਕਰ ਦਿੱਤਾ ਗਿਆ ਹੈਗਾ ਆ। ਤੇ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ 3000 ਤੋਂ ਵੱਧ ਜਿਹੜੇ ਇਹਨਾਂ ਨੇ ਸ਼ਾਵਰ ਦਿੱਤੇ ਸੀ। ਸੋ ਜਿਹੜੇ ਹੋਮਲੈਸ ਆ ਉਹਨਾਂ ਨੂੰ ਹੁਣ ਨਵਾਉਣ ਧੋਣ ਦਾ ਸਿਲਸਿਲਾ ਵੀ ਸ਼ਹਿਰ ਨੇ ਜਿਹੜਾ ਆ ਉਹ ਚਾਲੂ ਕੀਤਾ ਆ। ਇਸ ਮੌਕੇ ਡਿਸਟ੍ਰਿਕਟ 1 ਦੇ ਵਿੱਚ ਬਲੈਕਸਟੋਨ ਤੇ ਹੈਜਿਸ, ਡਕੋਟਾ ਤੇ ਪੀਅਰਸ ਦੇ ਉੱਤੇ ਡਿਸਟ੍ਰਿਕਟ 4 ਦੇ ਵਿੱਚ ਇਹ 2 ਸ਼ਾਵਰ ਜਿਹੜੇ ਚਾਲੂ ਹੋਏ ਨੇ ਤੇ ਇਹਨਾਂ ਨੇ 2 ਹੋਰ ਸਾਈਟਸ ਪਲਾਨ ਕੀਤੀਆਂ ਡਿਸਟ੍ਰਿਕਟ 2 ਤੇ ਡਿਸਟ੍ਰਿਕਟ 5 ਦੇ ਵਿੱਚ। ਜੀ, ਅੱਜ ਬੇਰੀਏ ਦੇ ਵਿੱਚ ਕਾਫੀ ਟੈਕ ਕੰਪਨੀਆਂ ਨੇ ਲੇ ਆਫ ਕੀਤੀ ਆ। ਨਾਲ ਦੀ ਨਾਲ ਬੈਂਕਾਂ ਨੇ ਵੀ ਜੋ ਆ ਉਹ ਲੇ ਆਫ ਕੀਤੀ ਹੈਗੀ ਆ। 250 ਦੇ ਕਰੀਬ 250 ਦੇ ਕਰੀਬ ਬੈਂਕਿੰਗ ਜੌਬਸ ਐਲੀਮੀਨੇਟ ਹੋਈਆਂ ਬੇ ਏਰੀਏ ਦੇ ਵਿੱਚ। ਇਹ ਕਾਫੀ ਵੱਡਾ ਨੰਬਰ ਹੈਗਾ ਆ। ਜੋ ਨਵੀਆਂ ਰਿਪੋਰਟਸ ਆਈਆਂ ਬੈਂਕ ਦੇ ਮੁਤਾਬਕ ਉਹ ਬਾਹਲੀਆਂ ਗੁੱਡ ਨਹੀਂ ਹੈਗੀਆਂ ਵੀ ਬੈਂਕਾਂ ਦੀ ਕੀ ਕੰਡੀਸ਼ਨ ਹੈਗੀ ਆ। ਬੈਂਕ ਆਫ ਦਾ ਵੈਸਟ ਨੇ ਇਹ ਕਿਹਾ ਵੀ ਉਹ 248 ਜੌਬ ਰਿਮੂਵ ਕਰਨ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ 203 ਉਹਨਾਂ ਦੇ ਸੈਨ ਰਮਨ ਵਿਸ਼ਵ ਬ੍ਰਾਂਚ ਆਫਿਸ ਆ ਉੱਥੇ ਆ ਤੇ 45 ਸੈਨ ਫਰਾਂਸਿਸਕੋ ਚੋਂ। ਕਰੰਚਬੇਸ ਨੇ ਇੱਕ ਜੋ ਸੌਫਟਵੇਅਰ ਡਾਟਾਬੇਸ ਕੰਪਨੀ ਆ ਉਹਨਾਂ ਨੇ ਵੀ 63 ਲੋਕਾਂ ਨੂੰ ਲੇ ਆਫ ਕੀਤਾ ਆ। ਨਿਆਂਟਿਕ ਨੇ ਮੋਬਾਈਲ ਐਪ ਕੰਪਨੀ ਆ 57 ਲੋਕਾਂ ਨੂੰ ਲੇ ਆਫ ਕੀਤਾ। ਇੰਟਲ ਸੈਮੀਕੰਡਕਟਰ, ਟਾਈਟਨ ਆ ਇਹਨਾਂ ਨੇ 51 ਜੌਬ ਜੋ ਆ ਨਾਰਥ ਸੈਨ ਹੋਜ਼ੇ ਚ ਲੇ ਆਫ ਕੀਤੀਆਂ ਹੈਗੀਆਂ। ਮਾਈਕਰੋਸਾਫਟ ਸੌਫਟਵੇਅਰ ਤੇ ਟੈਕ ਸਰਵਿਸਿਜ਼, ਬੇਹਮੋ ਇਹਨਾਂ ਨੇ 40 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਹੁਣ ਤੱਕ ਜੇ ਦੱਸਦੀ ਜਾਈਏ ਕਾਫੀ ਲੱਖ ਤੋਂ ਵੀ ਉੱਤੇ ਜੋ ਲੋਕ ਆ ਉਹ ਬੇ ਏਰੀਏ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਚੋਂ ਲੇ ਆਫ ਹੋ ਚੁੱਕੇ ਆ। ਪਰ ਬੈਂਕਾਂ ਦੇ ਵਿੱਚੋਂ ਲੋਕਾਂ ਦਾ ਲੇ ਆਫ ਹੋਣਾ ਹੁਣ ਇਹ ਨਵਾਂ ਇੱਕ ਟ੍ਰੈਂਡ ਚੱਲਿਆ, ਕਿਉਂਕਿ ਜੇ ਦੱਸਦੇ ਜਾਈਏ ਕਹਿੰਦੇ ਪਈ ਨਵੀਂ ਜੋ ਰਿਪੋਰਟ ਆਈ ਆ ਉਹਦੇ ਮੁਤਾਬਕ ਯੂਐਸ ਦੀਆਂ ਜੋ ਬੈਂਕਸ ਆ ਉਹਨਾਂ ਦਾ ਕ੍ਰੈਡਿਟ ਡਾਊਨਗ੍ਰੇਡ ਕੀਤਾ ਗਿਆ ਹੈਗਾ ਆ, ਕਿਉਂਕਿ ਇੰਟਰਸਟ ਰੇਟ ਕਾਫੀ ਵਧਿਆ ਹੈਗਾ ਤੇ ਹੋਰ ਕਈ ਬੈਂਕਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਲ ਹੋ ਸਕਦੀਆਂ ਹੈਗੀਆਂ ਜਾਂ ਉਹਨਾਂ ਦੇ
ਜਿਹੜੀ ਸ਼ਾਰਟ ਉਹ ਕਰੂਗੇ ਆਪਣੇ ਸਟਾਫ ਨੂੰ। ਕਈ ਬੈਂਕਾਂ ਜਿਨ੍ਹਾਂ ਦੀ ਡਾਊਨਗ੍ਰੇਡ ਕੀਤੀ ਗਈ ਆ, ਉਹਨਾਂ 'ਚੋਂ JP Morgan ਚੇਜ਼ ਬੈਂਕ ਵੀ ਹੈਗੀ ਆ, ਉਸ ਦੀ ਵੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈਗਾ। ਰੀਡਲੀ ਦੇ ਵਿੱਚ ਜਿਹੜੀ ਇਲੀਗਲ ਲੈਬ ਫੜੀ ਗਈ ਸੀ, ਉਸ ਦਾ ਜਿਹੜਾ ਮੇਨ ਨਿਵੇਸ਼ਕ ਕਹਿ ਲਓ ਜਾਂ ਮਾਲਕ ਯੂਨੀਵਰਸਲ ਮੈਡੀਟੈਕ, ਉਸ ਦੇ ਦੁਆਰਾ ਪ੍ਰੈਗਨੈਂਸੀ ਤੇ ਓਵੂਲੇਸ਼ਨ ਟੈਸਟ ਵੀ ਮੈਨੂਫੈਕਚਰ ਕੀਤੇ ਜਾਂਦੇ ਆ। ਹੁਣ ਉਸ ਟੈਸਟ ਦੇ ਉੱਤੇ ਵੀ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਤੇ ਇਹ ਮੰਨਿਆ ਜਾ ਰਿਹਾ ਆ ਵੀ ਭਾਈ ਜਿਹੜੇ ਪ੍ਰੈਗਨੈਂਸੀ ਟੈਸਟ ਇਸ ਕੰਪਨੀ ਦੇ ਦੁਆਰਾ ਬਣਾਏ ਗਏ ਆ, ਉਹ ਮੇ ਵੀ ਸੇਫ ਤੇ ਇਫੈਕਟਿਵ ਨਾ ਹੋਣ। FDA ਨੇ ਵੀ ਇਸ ਦੇ ਬਾਬਤ ਵਾਰਨਿੰਗਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ ਨੇ। ਸੋ FDA ਨੇ ਜਦੋਂ ਤੋਂ ਇਸ ਕੰਪਨੀ ਦੇ ਆਪਰੇਸ਼ਨ ਬੰਦ ਹੋਏ ਆ, ਉਸ ਦੇ ਉੱਤੇ ਚਿੰਤਾ ਜਿਹੜੀ ਉਹ ਜਤਾਈ ਸੀ। ਡਾਕਟਰ ਏਮੀ ਆਰਟਰੀ ਜਿਹੜੇ UCSF ਫਰੈਜ਼ਨੋ ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਜੇ ਇਹ ਪ੍ਰੈਗਨੈਂਸੀ ਟੈਸਟ ਜਾਂ ਓਵੂਲੇਸ਼ਨ ਟੈਸਟ ਠੀਕ ਨਹੀਂ ਹੋਣਗੇ, ਸੇਫ ਨਹੀਂ ਹੋਣਗੇ, ਤਾਂ ਇਸ ਦੇ ਗੰਭੀਰ ਸਿੱਟੇ ਜਿਹੜੇ ਆ ਉਹ ਨਿਕਲ ਸਕਦੇ ਨੇ। ਸੋ ਜੇ ਤੁਹਾਡੇ ਕੋਲ ਵੀ ਕੋਈ ਵੀ ਯੂਨੀਵਰਸਲ ਮੈਡੀਟੈਕ ਦੀ ਕੋਈ ਬਣਾਈ ਹੋਈ ਹੈਲਥ ਦੀ ਚੀਜ਼ ਹੈਗੀ ਆ, ਕੋਈ ਟੈਸਟ ਆ ਕਿਸੇ ਵੀ ਤਰੀਕੇ ਦਾ, ਤੇ FDA ਕਹਿੰਦਾ ਆ ਵੀ ਭਾਈ ਤੁਸੀਂ ਉਸ ਦੀ ਵਰਤੋਂ ਨਾ ਹੀ ਕਰੋ। ਅਸੀਂ ਪਿਛਲੇ ਕਈ ਦਿਨਾਂ ਤੋਂ ਸੁਣ ਰਹੇ ਹਾਂ ਵੀ ਕਿਸ ਤਰ੍ਹਾਂ ਜੋ ਸਟੋਰਾਂ ਦੇ ਵਿੱਚ ਰੀਟੇਲ ਥੈਫਟ, ਚੋਰੀ ਕਿੰਨੀ ਜ਼ਿਆਦਾ ਵਧੀ ਹੋਈ ਹੈਗੀ ਆ। ਫ੍ਰਿਜ਼ਨੋ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਤੇ ਫ੍ਰਿਜ਼ਨੋ ਦੀ ਪੁਲਿਸ ਨੇ 2 ਦਿਨਾਂ ਦਾ ਆਪਰੇਸ਼ਨ ਰਨ ਕਰਕੇ 50 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਇਹ ਆਰਗੇਨਾਈਜ਼ ਰੀਟੇਲ ਕ੍ਰਾਈਮ ਆਪਰੇਸ਼ਨ ਕਰ ਰਹੇ ਸੀ, ਇਕੱਠੇ ਹੋ ਕੇ ਜਿਸ ਤਰ੍ਹਾਂ ਸਮੈਸ਼ ਐਂਡ ਗ੍ਰੈਬ ਕਰਦੇ ਹੈਗੇ ਆ। ਆਪਰੇਸ਼ਨ ਪਿਛਲੇ ਸ਼ਨੀਚਰਵਾਰ ਤੇ ਐਤਵਾਰ ਨੂੰ ਹੋਇਆ। 51 ਲੋਕਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਆ। ਉਹਨਾਂ ਨੂੰ ਸ਼ਾਪ ਲਿਫਟਿੰਗ, ਗ੍ਰੈਂਡ ਥੈਫਟ, ਪੈਟੀ ਥੈਫਟ, ਇਹਨਾਂ ਸਾਰੇ ਦੇ ਵਿੱਚ ਚਾਰਜ ਕੀਤਾ ਗਿਆ ਹੈ। 700 ਦੇ ਕਰੀਬ ਆਈਟਮਸ ਉਹਨਾਂ ਦੇ ਕੋਲੋਂ ਰਿਕਵਰ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ $58,000 ਦੇ ਕਰੀਬ ਬਣਦੀ ਹੈਗੀ ਆ। ਵਾਲਮਾਰਟ ਸੁਪਰ ਸਟੋਰ ਜੋ ਸ਼ਾਹ ਤੇ ਬਰੌਲੀ ਐਵਨਿਊ ਤੇ ਫ੍ਰਿਜ਼ਨੋ ਤੇ ਹੈਗਾ, ਇਸ ਸਟੋਰ ਦੇ ਉੱਤੇ ਵੀ ਜੋ ਰੋਬਰੀਜ਼ ਆ ਉਹ ਹੋਈਆਂ ਸੀ। ਜੀ, ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਤੇ ਆ, ਤੇ ਜੇ ਜਾਂਦੇ ਜਾਂਦੇ ਤੁਹਾਨੂੰ ਮਾਰਕੀਟ ਦੀ ਵੀ ਹਾਲਾਤ ਦੱਸਦੇ ਜਾਈਏ ਤਾਂ ਜਿੱਦਾਂ ਤੁਸੀਂ ਲੇਆਫਸ ਦਾ ਜ਼ਿਕਰ ਕੀਤਾ ਸੀ, ਮਾਰਕੀਟ ਦੇ ਵਿੱਚ ਵੀ ਅੱਜ ਗਿਰਾਵਟ ਦਾ ਦੌਰ ਰਿਹਾ। ਕੱਲ ਦੇ ਮੁਕਾਬਲੇ ਡਾਓ ਜੋਨ 361 ਪੁਆਇੰਟ ਘਟ ਕੇ 34,946, S&P 52 ਪੁਆਇੰਟ ਘਟ ਕੇ 4438, ਨੈਸਡੈਕ 157 ਪੁਆਇੰਟ ਘਟ ਕੇ 13,631 ਤੇ ਬੰਦ ਹੋਈ। ਸੋਨੇ ਦਾ ਭਾਅ $1933 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 ਈਅਰ ਯੀਲਡ 4.2%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,207, ਅਥੀਰੀਅਮ $1,827 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ $83 ਤੇ 32 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.35 ਤੇ $1 ਦੇ ਬਰਾਬਰ ਪਾਕਿਸਤਾਨ ਦੇ $291 ਤੇ 55 ਪੈਸੇ। ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੀ ਟੀਮ ਕੱਲ ਨੂੰ ਜਿਹੜਾ 2 ਵਜੇ ਪ੍ਰੋਟੈਸਟ ਹੋਣਾ ਕੈਪੀਟਲ ਹਿੱਲ ਦੇ ਉੱਤੇ, ਕੈਪੀਟਲ ਬਿਲਡਿੰਗ ਦੇ ਸਾਹਮਣੇ ਸੈਕਰਾਮੈਂਟੋ ਦੇ ਵਿੱਚ, ਉੱਥੇ ਪਹੁੰਚ ਰਹੀ ਆ। ਸੋ ਸਾਡੇ ਬਹੁਤ ਸਾਰੇ ਹੋਰ ਵੀ ਸਰੋਤੇ ਪਹੁੰਚ ਰਹੇ ਆ, ਉੱਥੇ ਜ਼ਰੂਰ ਮਿਲਿਓ। ਤੇ ਨਾਲ ਦੀ ਨਾਲ ਰਾਜਕਰਮਵੀਰ ਸਿੰਘ ਜੀ ਅਪਡੇਟ ਕਰ ਜਾਓ ਜਿਹੜੇ ਪ੍ਰੋਗਰਾਮਿੰਗ ਦੀ ਕੁਛ ਚੇਂਜ ਹੋ ਰਹੀ ਆ। ਜੀ, ਬਿਲਕੁਲ ਬਹੁਤੇ ਜਿਹੜੇ ਪ੍ਰੋਗਰਾਮ ਆ ਉਹ ਆਪਣੇ ਸਮੇਂ ਅਨੁਸਾਰ ਜਿਹੜੇ ਉਹ ਚੱਲ ਰਹੇ ਆ। ਜਿਹੜਾ ਆਤਮਿਕ ਆਨੰਦ ਪ੍ਰੋਗਰਾਮ ਆ ਜੋ ਕਿ ਸਵੇਰੇ 10 ਤੋਂ 11 ਵਜੇ ਦੇ ਵਿੱਚ ਹੁੰਦਾ ਸੀ, ਉਸ ਨੂੰ ਹੁਣ ਥੋੜ੍ਹਾ ਸਵੇਰ ਨੂੰ ਲੈ ਕੇ ਗਏ ਆ 7 ਵਜੇ ਤੋਂ 8 ਵਜੇ ਦੇ ਵਿੱਚ। ਉਦੋਂ ਤੁਸੀਂ ਗੁਰਬਾਣੀ 'ਚੋਂ ਜਿਹੜਾ ਸ਼ਬਦ ਕੀਰਤਨ ਆ ਉਸ ਦੀ ਰਿਕੁਐਸਟ ਉਦੋਂ ਕਰ ਸਕਦੇ ਆ। 10 ਤੋਂ ਲੈ ਕੇ 11:30 ਵਜੇ ਤੱਕ ਮਸੂਦ ਮੱਲੀ ਹੋਣਾ ਦਾ ਜਿਹੜਾ ਪ੍ਰੋਗਰਾਮ ਹੈ ਆਵਾਂਗਾ ਨਾਲ ਹਨੇਰੀਆਂ ਦੇ, ਉਸ ਨੂੰ ਜਿਹੜਾ ਉਹ ਪੇਸ਼ ਕਰਦੇ ਨੇ। ਤੇ ਇਸੇ ਤਰੀਕੇ ਦੇ ਨਾਲ ਜੇ ਹੁਣ ਆਪਾਂ ਸ਼ਾਮ ਵੱਲ ਨੂੰ ਵਧੀਏ ਤਾਂ 8 ਤੋਂ 8:30 ਵਜੇ ਤੱਕ ਦੀਪਕ ਸ਼ਰਮਾ ਚਨਾਰਥਲ ਹੋਣਾ ਦੀਆਂ ਜਿਹੜੀਆਂ ਆ ਉਹ ਖਬਰ ਤੇ ਨਜ਼ਰ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਵੇਗਾ। ਸੋ ਉਹਦਾ ਸਮਾਂ ਅੱਧਾ ਘੰਟਾ ਅਰਲੀ ਜਿਹੜਾ ਆ ਉਹ ਕਰ ਦਿੱਤਾ ਗਿਆ। ਅੱਗੇ 8:30 ਹੁੰਦਾ ਸੀ, ਹੁਣ ਇਹ 8 ਤੋਂ 8:30 ਵਜੇ ਦੇ ਵਿੱਚ ਹੋਊਗਾ। ਤੇ ਫਿਰ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਮਸੂਦ ਮੱਲੀ ਹੋਣਾ ਦਾ ਇੱਕ ਗੇਮ ਸ਼ੋ ਬਾਬਤ ਹਾਸਿਆਂ ਠੱਠਿਆਂ ਵਾਲਾ ਜਿਹੜਾ ਪ੍ਰੋਗਰਾਮ ਹੈ, ਕਦੀ ਤੇ ਹੱਸ ਬੋਲਵੇ,
ਉਹ ਜਿਹੜਾ ਆ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਸੋ ਬਾਕੀ ਟਾਈਮ ਵੀ ਪ੍ਰੋਗਰਾਮ ਇੱਦਾਂ ਹੀ ਜਿਹੜੇ ਉਹ ਚੱਲਦੇ ਰਹਿਣਗੇ। ਸਵੇਰੇ ਜਿਹੜੇ ਨਿਤਨੇਮ ਸਾਹਿਬ ਦਾ ਜਿਹੜਾ ਵਕਤ ਆ ਉਸ ਨੂੰ ਥੋੜ੍ਹਾ ਜਿਹਾ ਅਰਲੀ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਸੋ ਉਹ ਵੀ ਜਿਹੜੇ ਤੜਕਸਾਰ ਉੱਠ ਕੇ ਸ਼ਬਦ ਕੀਰਤਨ, ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਆ, ਆਸਾ ਦੀ ਵਾਰ ਸਰਵਣ ਕਰਦੇ ਆ, ਮੰਜੀ ਸਾਹਿਬ ਦੀ ਕਥਾ ਸਰਵਣ ਕਰਦੇ ਆ, ਉਹ ਅੱਧਾ ਘੰਟਾ ਤੁਸੀਂ ਅਰਲੀ ਜਿਹੜਾ ਆ ਉਹ ਸੁਣੋਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।